37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਹਾਕੀ ਦੀਆਂ ਗਰਾਊਂਡਾਂ ਦੇ ਵਿੱਚੋਂ ਬੈਕਸਟਨ ਸਪੋਰਟਸ ਹਾਕੀ ਕੰਪਲੈਕਸ ਦੇ ਵਿੱਚੋਂ ਗਰਾਊਂਡਾਂ ਦੇ ਵਿੱਚੋਂ ਇਸ ਤਰ੍ਹਾਂ ਰਾਬਤਾ ਬਣ ਚੁੱਕਾ ਹੈ। ਤੁਸੀਂ ਇੰਡਸ ਟੀਵੀ ਨਾਲ ਜੁੜੇ ਹੋ। ਮੈਂ ਹਰਜੀਤ ਲਸਾੜਾ ਤੇ ਕੈਮਰਾਮੈਨ ਗੁਰਵਿੰਦਰ ਮਿੰਦੀ। ਬਹੁਤ ਹੀ ਜ਼ਬਰਦਸਤ ਹਾਕੀ ਦਾ ਮੈਚ, ਸ਼ਾਇਦ ਅੱਜ ਦਾ ਇਹ ਆਖਰੀ ਮੈਚ ਹੋਏਗਾ ਪਲੇਠੇ ਦਿਨ ਦਾ। ਮੈਲਬੌਰਨ ਵਰਸਸ ਐਡਲੇਡ ਦਾ ਮੈਚ ਚੱਲ ਰਿਹਾ ਹੈ। ਪਹਿਲਾ ਕੁਆਟਰ ਦੀ ਸ਼ੁਰੂਆਤ ਹੋਈ ਹੈ। ਮੈਂ ਦੱਸਦਾ ਚੱਲਾਂ ਕਿ ਐਡਲੇਡ ਤੋਂ 6 ਹਾਕੀ ਕਲੱਬ ਹੈ ਤੇ ਦੂਸਰੇ ਪਾਸੇ ਸਾਡੇ ਕੋਲ ਮੈਲਬੌਰਨ ਤੋਂ ਕੈਰੋਲਾਈਨ ਸਪ੍ਰਿੰਗਸ ਦੇ ਦੋਨੋਂ ਟੀਮਾਂ ਬੜੀਆਂ ਤਕੜੀਆਂ ਟੀਮਾਂ ਨੇ। ਤੇ ਇਸ ਵਕਤ ਐਡਲੇਡ ਨੂੰ ਪਲਾਂਟੀ ਕਾਰਨਰ ਮਿਲ ਚੁੱਕਾ ਹੈ ਜੀ। ਬਾਹਰ ਰੋੜ ਦਿੱਤੀ ਆ ਜੀ। ਇਹ ਅੱਗੇ ਵੀ ਨਹੀਂ ਇੱਦਾਂ ਨਹੀਂ ਰੋਕਦੇ ਸੀਗੇ, ਐਤਕੀ ਵੀ ਨਹੀਂ ਰੋਕੀ। ਖੈਰ ਖਤਰਾ ਬਣਿਆ ਹੋਇਆ, ਬਹੁਤ ਅੱਛਾ ਸੇਵ। ਤੇ ਬਾਲ ਇਸ ਵਕਤ ਮੈਲਬੌਰਨ ਦੇ ਹੱਕ ਦੇ ਵਿੱਚ ਆ ਜੀ। 25 ਗਜ ਤੋਂ 50 ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਆ। 1 to 1 ਮਾਰਕਿੰਗ ਹੋ ਰਹੀ ਆ ਜੀ। ਮੈਲਬੌਰਨ ਵਾਲੇ ਪੂਰੇ ਚੜਾਈ ਤੇ ਆ। 25 ਗਜ ਕ੍ਰਾਸ ਕਰਕੇ ਡੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਆ। ਕੈਰਟ ਹੋ ਚੁੱਕੀ ਆ ਤੇ ਇਹ ਫਾਉਲ ਹੈ ਜੀ ਐਡਲੇਡ ਵਾਲਿਆਂ ਦਾ। ਸੋ ਪਹਿਲਾ ਕੁਆਟਰ ਦੀ ਸਟਾਰਟ ਹੋ ਚੁੱਕੀ ਹੈ ਜੀ। ਤਕਰੀਬਨ 8.5 ਮਿੰਟ ਦਾ ਸਮਾਂ ਬਚਿਆ ਆ ਤੇ ਮੈਲਬੌਰਨ ਤੇ ਐਡਲੇਡ ਦੇ ਵਿੱਚ ਇਹ ਫਸਵਾਂ ਹਾਕੀ ਦਾ ਪਲੇਠੇ ਦਿਨ ਦਾ ਮੁਕਾਬਲਾ ਚੱਲ ਰਿਹਾ ਜੀ। ਸੋ ਲਾਲ ਵਰਦੀਆਂ ਦੇ ਵਿੱਚ ਹੈਗੇ ਆ ਸਾਡੇ ਕੋਲ ਐਡਲੇਡ ਦੀ ਟੀਮ, ਐਡਲੇਡ 6 ਦੀ, ਤੇ ਸਾਡੇ ਕੋਲ ਕੈਰੋਲਾਈਨ ਸਪ੍ਰਿੰਗਸ ਦੀ ਮੈਲਬੌਰਨ ਦੀ ਟੀਮ ਹੈਗੀ ਨੀਲੀਆਂ ਵਰਦੀਆਂ ਦੇ ਵਿੱਚ। ਬਾਲ ਇਸ ਵਕਤ ਹੈਗਾ ਜੀ ਮੈਲਬੌਰਨ ਵਾਲਿਆਂ ਦੇ ਕੋਲ। ਮੈਨ ਟੂ ਮੈਨ ਮਾਰਕਿੰਗ ਆ ਜੀ। ਇਹ ਬਾਲ ਨੂੰ ਕਲੀਅਰ ਕੀਤਾ। ਸੋ ਸਿਡਨੀ ਦੀ ਖੂਬਸੂਰਤ ਹਾਕੀ ਦੀ ਗਰਾਊਂਡ ਦੇ ਵਿੱਚੋਂ ਤੁਸੀਂ ਲਾਈਵ ਹਾਕੀ ਦੇ ਮੈਚ ਦਾ ਨਜ਼ਾਰਾ ਦੇਖ ਰਹੇ ਹੋ। ਐਡਲੇਡ ਵਰਸਸ ਮੈਲਬੌਰਨ। ਹਾਕੀ ਦੇ ਪ੍ਰੇਮੀ ਵੀ ਇਸ ਮੈਚ ਨੂੰ ਦੇਖਣ ਲਈ ਪਹੁੰਚ ਚੁੱਕੇ ਨੇ। ਦੋਨਾਂ ਟੀਮਾਂ ਦੇ ਸ਼ੁਭ ਚਿੰਤਕ ਟੀਮਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ। ਧੰਨਵਾਦ ਇਹਨਾਂ ਸਮੂਹ ਪਰਿਵਾਰਾਂ ਦਾ, ਇਹਨਾਂ ਖੇਡ ਪ੍ਰੇਮੀਆਂ ਦਾ ਜਿਹੜੇ ਹਾਕੀ ਨੂੰ ਪਿਆਰ ਕਰਦੇ ਨੇ। ਤੇ ਦੱਸਦੇ ਚੱਲੀਏ ਕਿ 37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਤੁਸੀਂ ਇੰਡਸ ਟੀਵੀ ਦੇ ਉੱਪਰ ਲਾਈਵ ਦੇਖ ਰਹੇ ਹੋ ਤੇ ਇਸ ਵਕਤ ਹਾਕੀ ਦਾ ਮਾਂ ਖੇਡ ਦਾ ਨਜ਼ਾਰਾ ਦੇਖ ਰਹੇ ਹੋ। ਮੁਕਾਬਲਾ ਚੱਲ ਰਿਹਾ ਜੀ ਐਡਲੇਡ ਵਰਸਸ ਮੈਲਬੌਰਨ। ਸੋ ਬਾਲ ਇਸ ਵਕਤ ਐਡਲੇਡ ਦੇ ਖਿਡਾਰੀਆਂ ਦੇ ਕੋਲ ਆ ਤੇ ਕੋਸ਼ਿਸ਼ ਕਰ ਰਿਹਾ ਕਿ 25 ਗਜ ਤੋਂ ਕੋਸ਼ਿਸ਼ ਕਰਨ ਡੀ ਦੇ ਵਿੱਚ ਬਾਲ ਦੇਣ ਦੇ ਲਈ। ਬਾਲ ਇਸ ਵਕਤ ਮੈਲਬੌਰਨ ਦੀ ਟੀਮ ਦੇ ਨਾਲ। ਸੋ ਫਿਲਹਾਲ ਮੁਕਾਬਲਾ ਬਰਾਬਰੀ ਤੇ ਚੱਲ ਰਿਹਾ ਜੀ, 0-0 ਦੀ ਬਰਾਬਰੀ ਦੇ ਉੱਪਰ। ਫਸਵਾਂ ਮੁਕਾਬਲਾ ਐਡਲੇਡ ਤੇ ਮੈਲਬੌਰਨ ਦਾ। ਮੈਨ ਟੂ ਮੈਨ ਮਾਰਕਿੰਗ ਹੈ ਜੀ। ਕੈਰੋਲਾਈਨ ਸਪ੍ਰਿੰਗ ਵਾਲੇ ਮੈਲਬੌਰਨ ਦੀ ਟੀਮ ਨੀਲੀਆਂ ਵਰਦੀਆਂ ਦੇ ਵਿੱਚ ਕੋਸ਼ਿਸ਼ ਕਰ ਰਿਹਾ ਕਿ ਪਹਿਲੇ ਕੁਆਟਰ ਦੇ ਵਿੱਚ ਦਬਾਅ ਵਧਾਇਆ ਜਾਵੇ। 32 ਨੰਬਰ ਛੋਟੇ ਜਿਹੇ ਹਲਕੇ ਸਕੂਪ ਦੇ ਨਾਲ ਬਹੁਤ ਅੱਛਾ ਬਾਲ ਗੋਲਕੀਪਰ ਨੂੰ ਬੀਟ ਕਰਦੇ ਹੋਏ ਫਸੇ ਹੋਏ ਨੇ ਜੀ ਹਜੇ। ਬਹੁਤ ਅੱਛਾ ਸੇਵ ਗੋਲਕੀਪਰ ਦਾ ਤੇ ਫੈਸਲਾ ਸੋ ਤਕਰੀਬਨ 5.5 ਮਿੰਟ ਦਾ ਸਮਾਂ ਬਾਕੀ ਆ ਪਹਿਲੇ ਕੁਆਟਰ ਦਾ। ਮੈਲਬੌਰਨ ਇਸ ਵਕਤ ਮਾਫੀ ਚਾਹੁੰਦੇ ਹਾਂ 1-0 ਦੇ ਨਾਲ ਲੱਗਿਆ ਕਿਉਂਕਿ ਸ਼ੁਰੂਆਤੀ ਮਿੰਟ ਦੇ ਵਿੱਚ ਹੀ ਮੈਲਬੌਰਨ ਵਾਲੇ ਗੋਲ ਮਾਰ ਚੁੱਕੇ ਸੀਗੇ। ਇਸ ਵਕਤ ਵੀ ਦਬਾਅ ਐਡਲੇਡ ਦੀ ਟੀਮ ਦੇ ਉੱਪਰ ਆ ਤੇ ਇਹ ਸ਼ਾਇਦ ਪਲਾਂਟੀ ਕਾਰਨਰ ਦੇ ਦਿੱਤਾ ਗਿਆ। ਸੋ ਕਹਿੰਦੇ ਤਕੜੇ ਆ ਜੀ ਮੈਲਬੌਰਨ ਵਾਲੇ ਪਲਾਂਟੀ ਕਾਰਨਰ ਲਾਉਣ ਦੇ ਵਿੱਚ। 1-0 ਦੀ बढ़त ਦੇ ਨਾਲ ਤਕਰੀਬਨ ਸਵਾ ਕੁ ਮਿੰਟ ਦਾ ਸਮਾਂ ਪਹਿਲੇ ਕੁਆਟਰ ਦਾ। ਸੋ ਤੁਸੀਂ ਬਣੇ ਰਹੋ ਜੀ ਇੰਡਸ ਟੀਵੀ ਦੇ ਨਾਲ। ਮੈਂ ਹਰਜੀਤ ਲਸਾੜਾ, ਕੈਮਰੇ ਦੇ ਉੱਪਰ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਗੁਰਵਿੰਦਰ ਮਿੰਦੀ। 4 ਖਿਡਾਰੀ ਰੂਲਸ ਦੇ ਅਕੋਰਡਿੰਗਲੀ ਚਿੱਟੀਆਂ ਕਾਲੀਆਂ ਛਿਕਲੀਆਂ ਲੈ ਕੇ 4 ਖਿਡਾਰੀ ਪਲਾਂਟੀ ਕਾਰਨਰ ਦੇ ਵਿੱਚ ਗੋਲ ਪੋਸਟ ਦੇ ਵਿੱਚ ਗੋਲਕੀਪਰ ਦੇ ਨਾਲ ਖੜਨਗੇ। ਬਾਹਰ ਰੋੜਨ ਦੇ ਮੈਲਬੌਰਨ ਦੇ ਖਿਡਾਰੀ ਬਿਲਕੁਲ ਤਿਆਰ। ਆਹ ਸ਼ੂਟ ਮਾਰ ਦਿੱਤੀ ਹੈ ਜੀ, ਬਾਹਰ ਰੁਕਿਆ ਗਿਆ, ਆਹ ਡਰਾਈਵ ਕੀਤਾ ਗਿਆ। ਬਹੁਤ ਖੂਬਸੂਰਤ ਗੋਲ, ਬਹੁਤ ਖੂਬਸੂਰਤ ਗੋਲ।
ਗੋਲਕੀਪਰ ਖਿਡਾਰੀ ਕੰਪਲੀਟਲੀ ਬੀਟ ਕੀਤੇ ਨੇ ਮੈਲਬੌਰਨ ਦੀ ਟੀਮ ਨੇ। ਕੈਰੋਲਾਈਨ ਸਪ੍ਰਿੰਗਸ ਮੈਲਬੌਰਨ 2-0 ਦੇ ਨਾਲ ਅੱਗੇ। ਤੇ ਜੇ ਆਪਾਂ ਹਾਕੀ ਦੀ ਗੱਲ ਕਰੀਏ, ਸਿੱਖ ਖੇਡਾਂ ਦੀ ਸ਼ੁਰੂਆਤ ਮਲੇਸ਼ੀਆ ਤੋਂ, ਤੇ ਮਲੇਸ਼ੀਆ ਤੋਂ ਸਭ ਤੋਂ ਪਹਿਲਾਂ ਇਹ ਖੇਡ ਮਹਾਕੁੰਭ ਜਿਹੜਾ ਬਹੁਤ ਛੋਟੀ ਤਾਦਾਦ ਦੇ ਵਿੱਚ ਸ਼ੁਰੂ ਹੋਇਆ ਸੀ, ਉਹ ਸਾਊਥ ਆਸਟ੍ਰੇਲੀਆ ਦੀ ਧਰਤੀ ਐਡਲੇਡ ਤੋਂ ਸ਼ੁਰੂ ਹੋਇਆ, ਜਦੋਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੇਲੇ ਛੋਟਾ ਜਿਹਾ ਇਕੱਠ ਰੱਖਿਆ ਗਿਆ ਤੇ ਉਸ ਇਕੱਠ ਨੂੰ ਖੇਡ ਮੇਲੇ ਦੇ ਰੂਪ ਦੇ ਵਿੱਚ ਉੱਥੇ ਸ਼ੁਰੂ ਕੀਤਾ ਤੇ ਉਹਦੇ ਵਿੱਚ ਜਿਹੜੀ ਗੇਮ ਰੱਖੀ ਗਈ ਸੀ ਉਹ ਸਾਡੀ ਮਾਂ ਖੇਡ ਹਾਕੀ ਸੀ। ਤੇ ਅੱਜ ਇਸ ਹਾਕੀ ਨੂੰ ਇਹਨਾਂ ਗੇਮਾਂ ਦੇ ਵਿੱਚ ਚੱਲਦਿਆਂ ਨੂੰ 37 ਵਰ੍ਹੇ ਹੋ ਚੁੱਕੇ ਨੇ ਤੇ 37 ਵਰ੍ਹਿਆਂ ਦੀ ਹੋ ਗਈ ਹੈ ਜੀ ਆਸਟ੍ਰੇਲੀਅਨ ਸਿੱਖ ਖੇਡਾਂ। ਤੇ ਸਿਡਨੀ ਦੇ ਵਿੱਚ ਇਹ ਖੇਡਾਂ ਚੱਲ ਰਹੀਆਂ ਤੇ ਅੱਜ ਪਹਿਲਾ ਦਿਨ 18 ਅਪ੍ਰੈਲ 2025 ਮੁਕਾਬਲਾ ਚੱਲ ਰਿਹਾ ਜੀ ਬੈਕਸਟੋਨ ਸਪੋਰਟਸ ਹਾਕੀ ਕੰਪਲੈਕਸ ਦੇ ਵਿੱਚ, ਖੂਬਸੂਰਤ ਗਰਾਊਂਡ ਦੇ ਵਿੱਚ, ਮੈਲਬੌਰਨ ਵਰਸਸ ਐਡੀਲੇਡ। ਤਕਰੀਬਨ 3.5 ਮਿੰਟ ਦਾ ਸਮਾਂ ਬਚਿਆ ਜੀ। ਬਾਲ ਇਸ ਵਕਤ ਵੀ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ ਤੇ ਗੇਮ ਵਾਈਜ਼ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਪਹਿਲੇ ਕੁਆਟਰ ਦੇ ਵਿੱਚ ਕਿ ਮੈਲਬੌਰਨ ਕਾਫੀ ਮੈਨ ਟੂ ਮੈਨ ਮਾਰਕਿੰਗ ਕਰਕੇ ਪਾਸ ਔਨ ਕਰ ਰਿਹਾ ਤੇ ਮੈਲਬੌਰਨ ਦਾ ਪਲੜਾ ਇਸ ਵਕਤ ਐਡਲੇਡ ਦੇ ਸਿਰ ਥੋੜਾ ਜਿਹਾ ਭਾਰੀ ਲੱਗ ਰਿਹਾ ਤੇ 2-0 ਦੇ ਨਾਲ ਅੱਗੇ ਨੇ। ਤਕਰੀਬਨ 3 ਮਿੰਟ ਦਾ ਸਮਾਂ ਬਚਿਆ ਪਹਿਲੇ ਕੁਆਟਰ ਦਾ। ਖੂਬਸੂਰਤ ਮੌਸਮ, ਹੋਰ ਵੀ ਗੇਮਾਂ ਦਾ ਤੁਸੀਂ ਮਜ਼ਾ ਲੈਣ ਦੇ ਲਈ, ਨਜ਼ਾਰਾ ਦੇਖਣ ਦੇ ਲਈ ਲਾਈਵ ਜੋ ਵੀ ਇੱਥੇ ਵੰਨਗੀਆਂ ਹੋ ਰਹੀਆਂ ਉਹਦਾ ਹਾਂਜੀ। ਓ ਸ਼ਿਟ ਸੌਰੀ ਉਹ ਮੈਂ ਫੋਟੋ ਤਾਂ ਲੈ ਲਈ, ਮੁੜ ਕੇ ਮੋੜਿਆ ਨਹੀਂ ਇਹਨੂੰ। ਉਹ ਕੱਟ ਦੇਣਾ। ਤਕਰੀਬਨ 2 ਮਿੰਟ 16 ਸੈਕਿੰਡ ਦਾ ਸਮਾਂ ਬਚਿਆ। ਮੈਲਬੌਰਨ ਦੇ ਖਿਡਾਰੀਆਂ ਦੀ ਮਾਰਕਿੰਗ ਅੱਛੀ ਚੱਲ ਰਹੀ ਹੈ, ਸੋ ਜ਼ਿਆਦਾ ਸਮਾਂ ਬਾਲ ਮੈਲਬੌਰਨ ਦੇ ਖਿਡਾਰੀ ਲੈ ਰਹੇ ਨੇ। ਇਸ ਵਕਤ ਕਾਊਂਟਰ ਟਰੈਕ ਦੇ ਵਿੱਚ ਨੇ ਐਡਲੇਡ ਦੇ ਖਿਡਾਰੀ। 25 ਗਜ਼ ਤੋਂ ਡੀ ਦੇ ਵਿੱਚ ਵੜਦੇ ਹੋਏ ਡ੍ਰਿਬਲਿੰਗ ਕਰਨ ਦੀ ਕੋਸ਼ਿਸ਼, 1-to-1 ਮੈਨ ਮਾਰਕਿੰਗ, ਜ਼ਿਆਦਾ ਸਮਾਂ ਹੋਲਡ ਹੋ ਰਿਹਾ ਬਾਲ ਤੇ ਇੱਕ ਦਾ ਇੱਕ ਦੇ ਨਾਲ ਮੁਕਾਬਲਾ ਬਾਲ ਮੈਲਬੌਰਨ ਦੇ ਹੱਕ ਦੇ ਵਿੱਚ। ਅਗਰ ਐਡਲੇਡ 6 ਦੀ ਗੱਲ ਕਰੀਏ ਤਾਂ ਉਹਨਾਂ ਦੇ ਖਿਡਾਰੀ ਸਾਡੇ ਕੋਲ ਹਰਪ੍ਰੀਤ ਸਿੰਘ ਨੇ ਨੰਬਰ 1 ਦੇ ਵਿੱਚ, 4 ਦੇ ਵਿੱਚ ਕ੍ਰਿਸ਼ਨਾ, 10 ਦੇ ਵਿੱਚ ਅਜੀਤ ਤੇ ਰਸਮੀਤ 12 ਨੰਬਰ ਦੇ ਵਿੱਚ, 17 ਨੰਬਰ ਦੇ ਵਿੱਚ ਹਰਮਨਦੀਪ, 84 ਨੰਬਰ ਦੇ ਵਿੱਚ ਮਨਪ੍ਰੀਤ, 47 ਦੇ ਵਿੱਚ ਰਣਜੋਤ, 38 ਨੰਬਰ ਦੇ ਵਿੱਚ ਭੁਪਿੰਦਰ, 9 ਦੇ ਵਿੱਚ ਹਰਜਿੰਦਰ ਸਿੰਘ ਸਾਡਾ ਟੀਮ ਦੇ ਕੈਪਟਨ ਨੇ ਤੇ ਜੋਇਪ੍ਰੀਤ 11, ਯੋਰਾਵਰ 20 ਦੇ ਵਿੱਚ, 33 ਵਿੱਚ ਹਰਜੀਤ ਤੇ 40 ਦੇ ਵਿੱਚ ਤਲਵਿੰਦਰ, 22 ਦੇ ਵਿੱਚ ਗੁਰਪ੍ਰੀਤ, 41 ਦੇ ਵਿੱਚ ਬਲਜਿੰਦਰ ਤੇ 39 ਦੇ ਵਿੱਚ ਸਤਵੀਰ। ਸੋ ਇਹ ਨੇ ਐਡਲੇਡ 6 ਦੇ ਖਿਡਾਰੀ। ਤਕਰੀਬਨ ਸਵਾ ਕੁ ਮਿੰਟ ਦਾ ਸਮਾਂ ਬਚਿਆ ਤੇ 2-0 ਦੇ ਨਾਲ ਪਛੜ ਰਹੇ ਨੇ ਐਡਲੇਡ 6 ਵਾਲੇ। ਕੋਸ਼ਿਸ਼ ਹੈ ਕਿ ਉਹਨਾਂ ਦਾ ਮੁਕਾਬਲੇ ਨੂੰ ਥੋੜਾ ਜਿਹਾ ਬਰਾਬਰੀ ਤੇ ਲੈ ਕੇ ਆਂਦਾ ਜਾਵੇ। ਬਾਲ ਅਟੈਕ ਦੇ ਵਿੱਚ ਸਿਡਨੀ ਦੇ ਖਿਡਾਰੀਆਂ ਦੇ ਕੋਲ 1-to-1 ਬਾਲ ਮੈਲਬੌਰਨ ਦੇ ਕੋਲ 25 ਗਜ਼ ਤੋਂ ਡੀ ਦੇ ਵਿੱਚ ਵੜਦੇ ਹੋਏ ਇਸ ਵੇਲੇ ਖਤਰਾ ਐਡਲੇਡ ਦੇ ਲਈ। ਬਹੁਤ ਖੂਬਸੂਰਤ ਫੀਲਡ ਗੋਲ, ਬਹੁਤ ਖੂਬਸੂਰਤ ਫੀਲਡ ਗੋਲ ਮੈਲਬੌਰਨ ਵੱਲੋਂ ਐਡਲੇਡ ਦੇ ਗੋਲਕੀਪਰ ਨੂੰ ਪੂਰੀ ਤਰ੍ਹਾਂ ਬੀਟ ਕਰਦੇ ਹੋਏ ਕੋਸ਼ਿਸ਼ ਉਹਨਾਂ ਨੇ ਕੀਤੀ, ਲੇਕਿਨ 3-0 ਦੇ ਨਾਲ ਅੱਗੇ। ਹਾਂਜੀ, ਮਾਫੀ ਚਾਹੁੰਦੇ ਹਾਂ ਜੀ। ਮੁਕਾਬਲਾ ਹਜੇ ਵੀ 2-0 ਦੇ ਨਾਲ ਚੱਲ ਰਿਹਾ ਜੀ। ਬਾਲ ਇਸ ਵਕਤ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ, ਕਿਉਂਕਿ ਅਟੈਕ ਉਹ ਥੋੜਾ ਬਾਹਰੋਂ ਲੱਗਿਆ ਸੀਗਾ ਡੀ ਤੋਂ, ਇਸ ਕਰਕੇ ਗੋਲ ਨਹੀਂ ਮੰਨਿਆ ਗਿਆ, ਲੇਕਿਨ ਬਹੁਤ ਖੂਬਸੂਰਤ ਬੀਟ ਕੀਤਾ। ਬਿਲਕੁਲ ਇਕੱਲੇ ਖਿਡਾਰੀ ਦੇ ਕੋਲ ਮੈਲਬੌਰਨ ਦੇ ਕੋਲ ਡੀ ਦੇ ਵਿੱਚ ਬਾਲ ਲੈ ਕੇ ਜਾਂਦੇ ਹੋਏ ਥੋੜਾ ਜਿਹਾ ਬਾਲ ਨੂੰ ਕੰਟਰੋਲ ਕਰਦੇ ਹੋਏ ਲਓ ਜੀ, ਪਹਿਲਾ ਹਾਫ ਦੀ ਸਮਾਪਤੀ ਹੋ ਗਈ ਆ। ਜਲਦੀ ਨਾਲ ਆਪਾਂ ਦੂਜੇ ਹਾਫ ਦੇ ਵਿੱਚ ਕੁਆਟਰ ਦੇ ਵਿੱਚ ਤੁਹਾਡਾ ਨਾਤਾ ਬਣਾਉਂਦੇ ਆ। ਬਣੇ ਰਹੋ ਇੰਡੋਸ ਟੀਵੀ ਦੇ ਨਾਲ।
ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਦੂਸਰੇ ਹਾਫ ਦੇ ਵਿੱਚ ਮੈਲਬੌਰਨ ਵਰਸਸ ਐਡਲੇਡ 6 ਤੇ ਕੋਰਲਾਈਨ ਸਪ੍ਰਿੰਗਸ। ਮੈਲਬੌਰਨ ਦੀ ਟੀਮ ਨੀਲੀਆਂ ਵਰਦੀਆਂ ਦੇ ਵਿੱਚ ਮੈਲਬੌਰਨ ਦੀ ਟੀਮ ਹੈ ਤੇ ਲਾਲ ਵਰਦੀਆਂ ਦੇ ਵਿੱਚ ਐਡਲੇਡ ਦੀ ਟੀਮ ਖੇਡ ਰਹੀ ਆ। ਅਜੇ ਵੀ ਦਾਬਾ ਬਣਿਆ ਹੋਇਆ ਮੈਲਬੌਰਨ ਦੀ ਟੀਮ ਦਾ ਮੈਨ ਟੂ ਮੈਨ ਮਾਰਕਿੰਗ 25 ਗਜ ਤੋਂ ਡੀ ਦੇ ਵਿੱਚ ਵੱਧਦੇ ਹੋਏ ਡੇਂਜਰਸ ਪਲੀ ਆ। ਯਕੀਨਨ ਇਹ ਫਾਉਲ ਅੰਪਾਇਰ ਵੱਲੋਂ ਦਿੱਤਾ ਗਿਆ। ਸੋ ਬੜੀ ਖੂਬਸੂਰਤੀ ਦੇ ਨਾਲ ਐਡਲੇਡ ਵਾਲੇ ਖਿਡਾਰੀ ਬਾਲ ਨੂੰ ਕਲੀਅਰ ਕਰਦੇ ਹੋਏ, ਬਾਲ ਇਸ ਵਕਤ ਐਡਲੇਡ ਦੇ ਖਿਡਾਰੀਆਂ ਕੋਲ 25 ਗਜ ਤੋਂ ਸੈਂਟਰ ਦੇ ਵਿੱਚ ਵੜਨ ਦੀ ਕੋਸ਼ਿਸ਼, ਬਾਲ ਆਊਟ ਨੂੰ ਦਿੱਤਾ ਜੀ ਉਹਨਾਂ ਨੇ। ਆਊਟ ਸੈਂਟਰ ਦੇ ਬਾਲ ਖਿਡਾਉਣ ਦੀ ਕੋਸ਼ਿਸ਼, ਲੇਕਿਨ ਡਿਫੈਂਸ ਬੜੀ ਤਕੜੀ ਹੈ ਜਿਨ੍ਹਾਂ ਦੀ ਮੈਲਬੌਰਨ ਵਾਲਿਆਂ ਦੀ ਵੀ। ਬਾਲ ਇਸ ਵਕਤ ਫੇਰ ਐਡਲੇਡ ਦੇ ਫਾਰਵਰਡ ਦੇ ਕੋਲ, ਲੇਕਿਨ ਭੱਜਣ ਦੇ ਵਿੱਚ ਆਊਟ ਨਾਕਾਮਯਾਬ ਰਿਹਾ ਜੀ। ਸੋ ਦੂਸਰਾ ਕੁਆਟਰ ਚੱਲ ਰਿਹਾ ਜੀ। ਮੈਲਬੌਰਨ ਕੈਰੋਲਾਈਨ ਸਪ੍ਰਿੰਗਸ 2-0 ਦੇ ਨਾਲ ਐਡਲੇਡ ਤੋਂ ਅੱਗੇ ਨੇ। ਸੋ ਦੂਸਰੇ ਕੁਆਟਰ ਦਾ 10.5 ਮਿੰਟ ਦਾ ਸਮਾਂ ਬਚਿਆ। ਦੇਖਦੇ ਹਾਂ ਜੀ ਅੱਗੇ ਕੀ ਬਣਦਾ। ਸੋ 37ਵੀਂ ਆਸਟ੍ਰੇਲੀਅਨ ਸਿੱਖ ਗੇਮਸ ਸਿਡਨੀ ਦੇ ਵਿੱਚ ਚੱਲ ਰਹੀਆਂ ਨੇ। ਗੱਲ ਹਾਕੀ ਦੀ ਚੱਲਦੀ ਸੀ। 1988 ਤੋਂ ਇਸ ਦੀ ਸ਼ੁਰੂਆਤ ਹੋਈ ਸੀ, ਐਡਲੇਡ ਤੋਂ ਸ਼ੁਰੂਆਤ ਹੋਈ ਹੈ ਤੇ ਅੱਜ 37 ਸਾਲਾਂ ਦੀ ਉਮਰ ਦੇ ਨਾਲ ਇਹ ਸਿਡਨੀ ਦੇ ਵਿੱਚ ਆਪਾਂ ਨਜ਼ਾਰੇ ਦੇਖ ਰਹੇ ਹਾਂ 37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ। ਪਹਿਲਾ ਦਿਨ 18 ਅਪ੍ਰੈਲ। ਹੋਰ ਵੀ ਖੇਡਾਂ ਨੂੰ ਤੁਸੀਂ ਇੰਡੋਸ ਟੀਵੀ ਦੇ ਉੱਪਰ ਲਾਈਵ ਦੇਖ ਸਕਦੇ ਹੋ, ਪੇਜ ਤੇ ਜਾ ਸਕਦੇ ਹੋ, YouTube ਦੇ ਉੱਪਰ ਜਾ ਸਕਦੇ ਹੋ। ਇਸ ਵਕਤ ਮੁਕਾਬਲਾ ਬੈਕਸਟੋਨ ਸਪੋਰਟਸ ਹਾਕੀ ਕੰਪਲੈਕਸ ਦੇ ਵਿੱਚੋਂ ਮੈਲਬੌਰਨ ਵਰਸਸ ਐਡਲੇਡ। ਸੋ ਮੈਲਬੌਰਨ 2-0 ਦੇ ਨਾਲ बढ़त ਬਣਾਉਂਦਾ ਹੋਇਆ। ਬਾਲ ਐਡਲੇਡ ਦੇ ਖਿਡਾਰੀਆਂ ਦੇ ਕੋਲ ਸੈਂਟਰ ਦੇ ਵਿੱਚੋਂ 25 ਗਜ ਦੇ ਉੱਪਰ ਫਾਉਲ ਬਾਲ ਲੈਂਦੇ ਹੋਏ ਕੋਸ਼ਿਸ਼ ਕਰ ਰਿਹਾ ਕਿ ਡੀ ਦੇ ਵਿੱਚ ਵੜਿਆ ਜਾਏ, ਲੇਕਿਨ ਥੋੜਾ ਬਾਲ ਦੇ ਉੱਪਰ ਕੰਟਰੋਲ ਘੱਟ ਹੈ ਜੀ। ਬਿਲਕੁਲ ਪਲਾਂਟੀ ਕਾਰਨਰ। ਹਾਕੀ ਦੀ ਖੂਬਸੂਰਤੀ ਹੈ ਕਿ ਜਦੋਂ ਤੁਸੀਂ ਥੋੜਾ ਜਿਹਾ ਵੀ ਡੇਂਜਰਸ ਪਲੇ ਕਰਦੇ ਹੋ ਤਾਂ ਤੁਹਾਨੂੰ ਖਾਮਿਆਜਾ ਭੁਗਤਣਾ ਪੈਂਦਾ ਪਲਾਂਟੀ ਕਾਰਨਰ ਦੀ ਸ਼ਕਲ ਦੇ ਵਿੱਚ। ਦੇਖਦੇ ਹਾਂ ਕਿ ਐਡਲੇਡ ਦੇ ਖਿਡਾਰੀ ਇਹਦਾ ਕਿੰਨਾ ਕੁ ਫਾਇਦਾ ਚੱਕਦੇ ਨੇ। 1 ਐਡਨਟਰੋਨ ਸਟਰੀਟ ਕਿਹੜਾ ਯਾਰ ਉਹ ਐਮ ਤੇ 9000 ਪੈਂਦਾ, ਔੜਾ ਜਾਂ 9 ਪੂਰਾ ਘਰ ਜਿਹਾ ਲਿਆ ਹੋਇਆ ਬੰਦੇ ਜ਼ਿਆਦਾ ਹੈ। ਤੀਜੇ ਕੋਲੇ ਤੀਜੇ ਜਾਣ ਤੀਜਾ ਹਾਕੀ ਹਾਂ ਉਹਦੇ ਘਰੇ ਆ ਜਾ ਐਡਰੈਸ ਮੇਰੇ ਕੋਲੇ ਮੇਰੇ ਬਿੱਲਾ ਵਿੱਚ ਮਿਲ ਲਾਈ ਇਹਨਾਂ ਨਾਲ ਵੀ ਕਰ ਲਈ ਅਗਲੇ ਕੁਆਟਰ ਦੇ ਵਿੱਚ। ਅੱਛਾ ਜੀ ਆ ਜਦੋਂ ਕੁਆਟਰ ਮੁੱਕ ਗਿਆ ਤੁਸੀਂ ਇੱਥੇ ਰਹਿਣਾ ਜੀ। ਤੀਜਾ ਕੁਆਟਰ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ। ਨੀਲੀਆਂ ਵਰਦੀਆਂ ਵਾਲੇ ਵੈਸੇ ਕਹਿੰਦੇ ਹੁੰਦੇ ਆ ਵੀ ਲਾਲ ਵਰਦੀਆਂ ਵਾਲੇ ਜ਼ਿਆਦਾ ਖਤਰਨਾਕ ਹੁੰਦਾ ਰੰਗ, ਇਹ ਜ਼ਿਆਦਾ ਖਰਾਬੀ ਕਰਦੇ ਆ, ਪਰ ਇਸ ਵਕਤ ਜਿੱਤਣ ਵਾਲੀ ਟੀਮ ਤਾਂ ਜੀ ਮੈਲਬੌਰਨ ਵਾਲੀ ਹੈ। 3-1 ਦੇ ਨਾਲ ਮੁਕਾਬਲਾ ਚੱਲ ਰਿਹਾ। 11:30 ਮਿੰਟ ਦਾ ਸਮਾਂ ਬਚਿਆ ਤੀਜੇ ਕੁਆਟਰ ਦਾ। ਆਪਾਂ ਇਹ ਨਹੀਂ ਕਹਿ ਸਕਦੇ ਕਿ 3-1 ਦਾ ਫਰਕ ਕੋਈ ਬਹੁਤ ਵੱਡਾ ਫਰਕ ਹੈ। ਹੋ ਸਕਦਾ ਕਿ ਐਡਲੇਡ 6 ਵਾਲੇ ਥੋੜਾ ਜ਼ੋਰ ਮਾਰ ਦੇਣ, ਲੇਕਿਨ ਮੁਕਾਬਲਾ ਪੂਰਾ ਫਸਮਾ, ਕੁੰਡੀਆਂ ਦੇ ਸਿੰਘ ਫਸੇ ਹੋਏ ਆ ਤੇ ਮੈਲਬੌਰਨ ਦੇ ਖਿਡਾਰੀ ਤਾਂ ਬਾਲ ਨੂੰ ਐ ਪੈਂਦਾ ਜਿੱਦਾਂ ਕੁਕੜੀ ਸੀਂਢ ਨੂੰ ਪੈਂਦੀ ਹੁੰਦੀ ਆ। ਓਕੇ ਤੇ ਤੁਸੀਂ ਇਸ ਵਕਤ ਬਣੇ ਹੋ ਲਾਈਵ ਹਾਕੀ ਦੇ ਨਾਲ ਇੰਡੋਸ ਟੀਵੀ ਦੇ ਉੱਪਰ। ਬੈਂਕਸਟੋਨ ਸਪੋਰਟਸ ਹਾਕੀ ਸੈਂਟਰ ਦੇ ਵਿੱਚੋਂ ਇਹ ਮੁਕਾਬਲਾ ਚੱਲ ਰਿਹਾ ਜੀ। ਕੁਛ ਹਾਕੀ ਦੇ ਮੁਕਾਬਲੇ ਹੋਰ ਬਾਹਰੀ ਗਰਾਊਂਡ ਦੇ ਵਿੱਚ ਵੀ ਚੱਲ ਰਿਹਾ, ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਵੈਨਿਊ ਦੇ ਵਿੱਚ ਇਹ ਹਾਕੀ ਦੇ ਮੁਕਾਬਲੇ ਚੱਲ ਰਹੇ ਆ ਉਹਨਾਂ ਨੂੰ ਆਪਾਂ ਲਾਈਵ ਤੁਹਾਡੇ ਸਾਹਮਣੇ ਕਰੀਏ। ਐਡਲੇਡ ਵਰਸਸ ਮੈਲਬੌਰਨ ਇਸ ਵਕਤ 3-1 ਦੇ ਨਾਲ ਅੱਗੇ ਜਾ ਰਹੀ ਆ। ਤੀਜਾ ਕੁਆਟਰ ਤੇ ਸਾਡੇ ਕੋਲ 10.5 ਮਿੰਟ ਦਾ ਸਮਾਂ ਬਚਿਆ ਤੇ ਬਾਲ ਇਸ ਵਕਤ ਮੈਲਬੌਰਨ ਦੇ ਪੱਖ ਦੇ ਵਿੱਚ। ਫਸਵਾਂ ਮੁਕਾਬਲਾ ਚੱਲ ਰਿਹਾ ਜੀ। ਲਾਲ ਵਰਦੀਆਂ ਦੇ ਵਿੱਚ ਐਡਲੇਡ ਤੇ ਨੀਲੀਆਂ ਵਰਦੀਆਂ ਦੇ ਵਿੱਚ ਮੈਲਬੌਰਨ।
ਕੈਰੋਲਾਈਨ ਸਪਰਿੰਗ ਮੈਲਬੌਰਨ ਤੇ ਐਡਲੇਡ 6 ਐਡਲੇਡ। ਸੋ ਤਕਰੀਬਨ ਸ਼ਾਮ ਦਾ ਸਮਾਂ ਆ ਤੇ ਲਾਈਟਾਂ ਦੇ ਵਿੱਚ ਇਹ ਮੈਚ ਤੁਹਾਡੇ ਸਨਮੁਖ ਲਾਈਵ ਹੋ ਰਿਹਾ। ਖੂਬਸੂਰਤ ਮੁਕਾਬਲਾ। ਬਾਲ ਇਸ ਵਕਤ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ। ਡਿਫੈਂਸ ਤੋਂ ਬਾਲ ਕਲੀਅਰ ਕਰਨ ਦੀ ਕੋਸ਼ਿਸ਼, 25 ਗਜ ਤੋਂ ਸੈਂਟਰ ਦੇ ਵਿੱਚ ਬਾਲ ਖਿਲਾਉਣ ਦੀ ਕੋਸ਼ਿਸ਼, ਹਾਫ ਦੇ ਕੋਲ ਫੁੱਲ ਬੈਕ ਤੋਂ ਬਾਲ, ਹਾਫ ਤੋਂ ਬਾਅਦ ਆਊਟ ਨੂੰ ਖਿਲਾਉਣ ਦੀ ਕੋਸ਼ਿਸ਼, ਆਊਟ ਤੋਂ ਹਾਫ ਲੈਫਟ ਤੇ ਕੋਸ਼ਿਸ਼ ਕਰ ਰਹੇ ਨੇ ਕਿ ਉਹ ਸੈਂਟਰ ਦੇ ਵਿੱਚੋਂ 25 ਗਜ ਦੇ ਉੱਪਰ ਵਧਣ। ਬਾਲ ਐਡਲੇਡ ਦੇ 25 ਗਜ ਦੀ ਲਾਈਨ ਤੇ ਜਾ ਚੁੱਕੀ ਆ ਜੀ। ਕੋਸ਼ਿਸ਼ ਉਹਦੇ ਡੀ ਦੇ ਵਿੱਚ ਬਣਦੇ, ਡਰਿਬਲਿੰਗ ਕਰਦੇ ਹੋਏ ਖੂਬਸੂਰਤ ਪਲੇਅਰ 15 ਨੰਬਰ ਤੇਜ਼ੀ ਦੇ ਨਾਲ ਅੰਪਾਇਰ ਵੱਲੋਂ ਇਸ਼ਾਰਾ ਕਿ ਥੋੜੇ ਜਿਹੇ ਗੱਜ ਪਿੱਛੇ ਹੋ ਕੇ ਜਗ੍ਹਾ ਨੂੰ ਕਲੀਅਰ ਕਰੋ। ਸੋ ਸਰਦਾਰ ਪਲੇਅਰ ਬਾਲ ਨੂੰ ਲੈ ਕੇ ਜਾਂਦੇ ਹੋਏ ਮੈਨ ਟੂ ਮੈਨ ਮਾਰਕਿੰਗ, ਇੱਕ ਦਾ ਇੱਕ ਦੇ ਨਾਲ ਮੁਕਾਬਲਾ, ਖੂਬਸੂਰਤ ਟੈਕਲ, ਬਾਲ ਬਣਿਆ ਹੋਇਆ ਜੀ ਡੀ ਦੇ ਉੱਪਰ। ਸੋ ਬਾਲ ਹਜੇ ਵੀ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ ਤੇ ਖਤਰਾ ਹਜੇ ਵੀ ਮੰਡਰਾ ਰਿਹਾ ਐਡਲੇਡ 6 ਦੇ ਉੱਪਰ। ਸੋ 3-1 ਦੇ ਨਾਲ ਇਸ ਵਕਤ ਮੁਕਾਬਲੇ 'ਚ ਚੜ੍ਹਤ ਮਚਾਈ ਹੋਈ ਹੈ ਜੀ ਮੈਲਬੌਰਨ ਦੇ ਖਿਡਾਰੀਆਂ ਨੇ। ਲਓ ਜੀ ਗੇਮ ਨੂੰ ਫਿਰ ਤੋਰਿਆ ਗਿਆ, ਡਰਿਬਲਿੰਗ ਕਰਦੇ ਹੋਏ ਡੀ ਦੇ ਵਿੱਚ ਵੜਦੇ ਹੋਏ। ਕੋਸ਼ਿਸ਼ ਹੈ ਕਿ ਕੋਈ ਕੈਰਟ ਵਗੈਰਾ ਹੋ ਜਾਏ ਤੇ ਕੋਈ ਪਲਾਂਟੀ ਕਾਰਨਰ ਦੇ ਵਿੱਚ ਤਬਦੀਲੀ ਆਵੇ। ਬਾਲ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ। ਇਹ ਪਾਸ ਦਿੱਤਾ ਜੀ 24 ਨੰਬਰ ਪਲੇਅਰ ਨੇ। ਸੈਂਟਰ ਦੇ ਵਿੱਚੋਂ ਪਾਸ ਆਊਟ ਨੂੰ ਖਿਲਾਉਣ ਦੀ ਕੋਸ਼ਿਸ਼, ਆਊਟ ਨੇ ਬਾਲ ਲਿਆ ਜੀ। ਥੋੜਾ ਜਿਹਾ ਧੱਕਾ, ਫਾਉਲ ਕਰਾਰ ਦਿੱਤਾ ਜੀ ਮੈਲਬੌਰਨ ਦੇ ਕੋਲ। ਬਾਲ 25 ਗਜ ਤੇ ਬਾਲ ਘੁੰਮ ਰਿਹਾ ਜੀ ਇਸ ਵੇਲੇ ਐਡਲੇਡ ਦੀਆਂ ਡੀਆਂ ਦੇ ਬਿਲਕੁਲ ਉੱਪਰ। 24 ਨੰਬਰ ਪਲੇਅਰ ਨੇ ਬਾਲ ਲਿਆ ਜੀ। ਬਾਲ ਨੂੰ ਮਿਸ ਕਰਦੇ ਹੋਏ ਬਾਲ ਇਸ ਵਕਤ ਐਡਲੇਡ ਦੇ ਖਿਡਾਰੀਆਂ ਦੇ ਕੋਲ। 4-2 ਦਾ ਮੁਕਾਬਲਾ ਜੀ, ਇਕੱਲੇ ਦੀ ਪੇਸ਼ ਨਹੀਂ ਜਾ ਰਹੀ। ਬਾਲ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ, 1-1 ਦਾ ਮੁਕਾਬਲਾ। ਡਿਫੈਂਡਰ ਤਕੜੇ ਨੇ ਜੀ ਮੈਲਬੌਰਨ ਦੇ। ਨੀਲੀਆਂ ਵਰਦੀਆਂ ਦੇ ਵਿੱਚ ਮੈਲਬੌਰਨ ਤੇ ਲਾਲ ਵਰਦੀਆਂ ਦੇ ਵਿੱਚ ਐਡਲੇਡ 6। ਮੁਕਾਬਲਾ 3-1 ਦੇ ਨਾਲ ਮੈਲਬੌਰਨ ਦੇ ਪੱਖ ਦੇ ਵਿੱਚ ਜਾਂਦਾ ਹੋਇਆ। ਤੀਜਾ ਕੁਆਟਰ 7.5 ਮਿੰਟ ਦਾ ਸਮਾਂ ਬਚਿਆ। ਵੱਡੀਆਂ ਬਿਸਲਾਂ ਵੱਜੀਆਂ ਨੇ। ਫਾਉਲ ਮੈਲਬੌਰਨ। ਫ੍ਰੀ ਹਿੱਟ ਐਡਲੇਡ ਦੇ ਲਈ। ਬਾਲ ਇਸ ਵਕਤ ਐਡਲੇਡ ਦੇ ਖਿਡਾਰੀ ਦੇ ਕੋਲ 25 ਗਜ ਦੇ ਵਿੱਚ ਵੜਦੇ ਹੋਏ ਥੋੜਾ ਜਿਹਾ ਖਤਰਾ ਬਣਿਆ ਜੀ ਮੈਲਬੌਰਨ ਦੇ ਖਿਡਾਰੀਆਂ ਨੂੰ। 25 ਗਜ ਦੇ ਬਾਲ ਨੂੰ ਡੀ ਦੇ ਵਿੱਚ ਕੋਸ਼ਿਸ਼, ਡਰਿਬਲਿੰਗ ਦੀ ਕੋਸ਼ਿਸ਼, ਲੇਕਿਨ ਬਹੁਤ ਖੂਬਸੂਰਤੀ ਦੇ ਨਾਲ ਕਲੀਅਰ ਕਰ ਦਿੱਤਾ ਗਿਆ ਮੈਲਬੌਰਨ ਦੇ ਖਿਡਾਰੀਆਂ ਵੱਲੋਂ। ਮੈਲਬੌਰਨ ਹਾਫ ਲਾਈਨ ਦੇ ਵਿੱਚੋਂ ਵਾਧਾ ਹੋਇਆ ਐਡਲੇਡ ਦੇ ਬਾਲ ਨੂੰ। ਬਹੁਤ ਖੂਬਸੂਰਤ ਟੈਕਲ 25 ਗਜ ਤੋਂ ਡੀ ਦੇ ਵਿੱਚ ਵੜਦੇ ਹੋਏ ਬਹੁਤ ਵਧੀਆ ਟੈਕਲ ਕੀਤਾ ਜੀ ਇਹ ਐਡਲੇਡ 6 ਦੇ ਵੱਲੋਂ। ਸੋ ਫਾਉਲ ਹੱਕ 'ਚ ਜਾਏਗਾ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ। ਤਕਰੀਬਨ ਸਾਡੇ ਕੋਲ ਤੀਜੇ ਕੁਆਟਰ ਦਾ 6.5 ਮਿੰਟ ਦਾ ਸਮਾਂ ਬਚਿਆ। ਐਡਲੇਡ 6-1 ਮੈਲਬੌਰਨ ਕੈਰੋਲਾਈਨ ਸਪਰਿੰਗਸ 3। ਡੀ ਦੇ ਵਿੱਚ ਬਾਲ ਚੱਲ ਰਿਹਾ ਜੀ। ਅੰਪਾਇਰ ਬੜੇ ਚੇਤਾਨੇ ਆ ਜੀ। ਬਾਲ ਨੂੰ ਕਲੀਅਰ ਕਰਨ ਦੀ ਕੋਸ਼ਿਸ਼। 47 ਨੰਬਰ ਪਲੇਅਰ ਐਡਲੇਡ ਦਾ ਪਲੇਅਰ। 1-1 ਦੇ ਨਾਲ ਮੁਕਾਬਲਾ। ਖੂਬਸੂਰਤ ਗੇਮ, ਮੈਨ ਟੂ ਮੈਨ ਮਾਰਕਿੰਗ। 41 ਨੰਬਰ ਪਲੇਅਰ ਐਡਲੇਡ ਦਾ। ਬਾਲ ਤੇ ਪੂਰਾ ਇਸ ਵਕਤ ਕੰਟਰੋਲ ਹੈ ਜੀ ਫਿਲਹਾਲ ਮੈਲਬੌਰਨ ਦੇ ਖਿਡਾਰੀਆਂ ਦਾ। ਬਿਨਾਂ ਦੇਖੇ ਬਾਲ ਨੂੰ ਡੀ ਦੇ ਵਿੱਚ ਸਿੱਟਣ ਦੀ ਕੋਸ਼ਿਸ਼। ਇਹ ਫਾਉਲ ਮਿਲੂਗਾ ਜੀ ਐਡਲੇਡ ਦੇ ਖਿਡਾਰੀਆਂ ਦੇ ਕੋਲ। ਉਹ ਤੂੰ ਸਾਡੀ ਤਕਰੀਬਨ ਸਮਾਂ ਬਚਿਆ ਜੀ 5.5 ਮਿੰਟ ਦਾ। ਤੇ ਹੁਣ ਤੱਕ ਦੇ ਸਮੇਂ ਦੇ ਵਿੱਚ ਅਗਰ ਥੋੜਾ ਤਕਨੀਕ ਦੀ ਗੱਲ ਕਰੀਏ ਤਾਂ ਹਾਕੀ ਤਕਨੀਕ ਦੇ ਨਾਲ ਚੱਲਦੀ ਹੈ ਤੇ ਤਕਨੀਕ ਦੇ ਵਿੱਚ ਪਲੜਾ ਹਜੇ ਕੈਰੋਲਾਈਨ ਸਪਰਿੰਗਸ ਮੈਲਬੌਰਨ ਦੀ ਟੀਮ ਦਾ ਭਾਰੀ ਰਿਹਾ। ਇਸ ਕਰਕੇ ਉਹ 3-1 ਦੇ ਨਾਲ ਅੱਗੇ ਚੱਲ ਰਹੇ ਨੇ। 5 ਮਿੰਟ ਦਾ ਤੀਜੇ ਕੁਆਟਰ ਦਾ ਸਮਾਂ। ਜ਼ੋਰ ਲਗਾ ਰਹੇ ਨੇ ਐਡਲੇਡ ਦੇ ਖਿਡਾਰੀ ਕਿ ਥੋੜਾ ਜਿਹਾ ਸਮੀਕਰਨ ਨੂੰ
ਨੇੜੇ ਲਿਆਂਦਾ ਜਾਵੇ, 3-1 ਨੂੰ 3-2 ਤੇ ਲਿਆਂਦਾ ਜਾਵੇ ਜਾਂ 3-3 ਤੇ ਲਿਆਂਦਾ ਜਾਵੇ। ਬਣੇ ਰਹੋ ਜੀ ਇੰਡੋਸ ਟੀਵੀ ਦੇ ਲਾਈਵ ਦੇ ਨਾਲ। ਹਾਕੀ ਦੇ ਖੂਬਸੂਰਤ ਨਜ਼ਾਰੇ ਕੈਮਰੇ ਦੇ ਉੱਪਰ ਇਸ ਵਕਤ ਲਵੀ ਖੱਤਰੀ ਹੋਣੀ ਨੇ ਤੇ ਖੂਬਸੂਰਤ ਫਿਲਮਾਂਕਨ ਤੁਸੀਂ ਲਾਈਵ ਇੰਡੋਸ ਦੇ ਉੱਪਰ ਦੇਖ ਰਹੇ ਹੋ। ਬੈਂਕਸਟੋਨ ਸਪੋਰਟਸ ਹਾਕੀ ਕੰਪਲੈਕਸ, ਖੂਬਸੂਰਤ ਮੁਕਾਬਲਾ, ਸ਼ਾਮ ਦਾ ਮੁਕਾਬਲਾ, ਲਾਈਟਾਂ ਦੇ ਵਿੱਚ ਖੂਬਸੂਰਤ ਮੈਚ। ਧੰਨਵਾਦ ਉਹਨਾਂ ਸਾਰਿਆਂ ਦਾ ਜਿਹੜੇ ਇਸ ਹਾਕੀ ਨੂੰ ਪਿਆਰ ਕਰਦੇ ਨੇ ਔਰ ਉਤਸ਼ਾਹ ਵਧਾ ਰਹੇ ਨੇ। ਤਕਰੀਬਨ ਸਾਡੇ ਕੋਲ 4.5 ਮਿੰਟ ਦਾ ਸਮਾਂ। ਬਾਲ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ ਸੈਂਟਰ ਦੇ ਵਿੱਚੋਂ 25 ਗਜ਼ ਦੇ ਕੋਸ਼ਿਸ਼ ਕਰ ਰਿਹਾ ਕਿ ਵਧਿਆ ਜਾਵੇ, ਵੱਧ ਚੁੱਕੇ ਨੇ। ਟੈਕਨੀਕ ਦੇ ਨਾਲ ਇੱਕ ਦੂਸਰੇ ਨੂੰ ਬਾਲ ਖਿਲਾਉਂਦੇ ਹੋਏ 7 ਨੰਬਰ ਪਲੇਅਰ। ਮੌਕਾ ਹੱਥੋਂ ਨਿਕਲਦਾ ਹੋਇਆ। ਖਿਡਾਰੀਆਂ ਦੀ ਲਗਾਤਾਰ ਅਦਲਾ ਬਦਲੀ ਹੋ ਰਹੀ ਹੈ, ਸਾਹ ਦਬਾਇਆ ਜਾ ਰਿਹਾ। ਮੈਲਬੌਰਨ ਦੇ ਖਿਡਾਰੀਆਂ 'ਚ ਵੀ ਅਦਲਾ ਬਦਲੀ ਹੋ ਰਹੀ ਹੈ ਤੇ ਐਡਲੇਡ ਦੇ ਖਿਡਾਰੀਆਂ ਦੇ ਵਿੱਚ ਵੀ ਅਦਲਾ ਬਦਲੀ ਹੋ ਰਹੀ ਆ। ਜ਼ੋਰ ਵਾਲੀ ਗੇਮ ਹੈ ਜੀ। ਦੇਖਣ ਨੂੰ ਲੱਗਦਾ ਕਿ ਇਹ ਛੋਟੀ ਜਿਹੀ ਗਰਾਊਂਡ ਹੈ ਲੇਕਿਨ ਕਾਫੀ ਦਮਖਮ ਚਾਹੀਦਾ ਇਸ ਤਰ੍ਹਾਂ ਤੋਂ ਖੇਡਣ ਦੇ ਲਈ। ਖੈਰ ਬਾਲ ਮੈਲਬੌਰਨ ਦੇ ਖਿਡਾਰੀ ਦੇ ਕੋਲ। ਮੈਲਬੌਰਨ ਦੇ ਖਿਡਾਰੀ ਸੈਂਟਰ ਦੇ ਵਿੱਚੋਂ 25 ਗਜ਼ ਤੇ ਵਧਣ ਦੀ ਕੋਸ਼ਿਸ਼, ਲੇਕਿਨ ਬਹੁਤ ਖੂਬਸੂਰਤ ਟੈਕਲ। ਹਜੇ ਵੀ ਕੋਸ਼ਿਸ਼। ਬਾਲ ਐਡਲੇਡ ਦੇ ਖਿਡਾਰੀਆਂ ਦੇ ਕੋਲ। 10 ਨੰਬਰ ਪਲੇਅਰ ਸੈਂਟਰ ਦੇ ਵਿੱਚ ਬਾਲ ਖਿਲਾਉਂਦੇ ਹੋਏ, ਨਹੀਂ ਜੀ, ਆਊਟ। ਪਤਾ ਨਹੀਂ ਕਿੱਥੇ ਗਵਾਚ ਗਿਆ ਐਡਲੇਡ ਵਾਲਿਆਂ ਦਾ। ਸੋ ਤਕਰੀਬਨ ਸਾਡੇ ਕੋਲ 3 ਮਿੰਟ ਦਾ ਸਮਾਂ ਬਚਿਆ ਤੀਜੇ ਕੁਆਟਰ ਦਾ। ਮੁਕਾਬਲੇ ਨੂੰ ਲਵੀ ਅੰਦਰ ਆ ਜਾ, ਅੰਦਰ ਆ ਜਾ। ਹਾਕੀ ਦੇ ਖੂਬਸੂਰਤ ਮੈਚ ਦਾ ਤੁਸੀਂ ਆਨੰਦ ਮਾਣ ਕੇ ਹਟੇ ਹੋ। ਲਾਈਵ ਤਸਵੀਰਾਂ ਤੁਸੀਂ ਇੰਡੋਸ ਟੀਵੀ ਦੇ ਉੱਪਰ ਦੇਖੀਆਂ ਨੇ ਕਿ ਸਾਡੀ ਕੋਸ਼ਿਸ਼ ਹੋਈ ਹੈ ਕਿ ਅਸੀਂ ਲਾਈਵ ਕਮੈਂਟਰੀ ਨਾਲ ਕਰੀਏ ਔਰ ਸਫਲ ਵੀ ਰਹੇ ਆ। ਮੁਕਾਬਲਾ ਬੜਾ ਫਸਮਾ ਸੀਗਾ, ਕੁੰਡੀਆਂ ਦੇ ਪੂਰੇ ਸਿੰਘ ਫਸੇ ਹੋਏ ਸੀਗੇ। ਐਡਲੇਡ ਤੇ ਮੈਲਬੌਰਨ ਦੇ ਨੀਲੀਆਂ ਵਰਦੀਆਂ ਵਾਲਿਆਂ ਨੇ 4-2 ਦੇ ਨਾਲ ਇਹ ਮੁਕਾਬਲਾ ਜਿੱਤਿਆ ਜੀ ਤੇ 4-2 ਹੀ ਆ ਜੀ। ਗੋਲੇ ਆ ਨੇ, ਚੌਸਤਾ ਨਹੀਂ ਕੋਈ ਹੋਇਆ। ਚਲੋ 4-2 ਦੇ ਉੱਪਰ ਮੁਕਾਬਲਾ ਬਣਿਆ। ਸਾਡੇ ਕੋਲ ਕੋਚ ਸਾਹਿਬਾਨ ਖੜੇ ਨੇ, ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਉਹਨਾਂ ਨੂੰ ਆਪਣੇ ਪਲੇਅਰਾਂ ਉੱਪਰ ਇੰਨੀ ਕੁ ਤਸੱਲੀ ਰਹੀ ਹੈ ਕਿ ਜਿੰਨਾ ਕਿ ਉਹਨਾਂ ਨੂੰ ਆਪਾਂ ਨੇ ਥੋੜਾ ਜਿਹਾ ਖਰਚਾ ਸੀਗਾ ਉਹਦੇ ਬਰਾਬਰ ਦੀ ਉਹਨਾਂ ਨੇ ਆਊਟਪੁੱਟ ਦਿੱਤੀ ਆ। ਹਾਂਜੀ ਆਫ ਕੋਰਸ ਉਹਦੇ ਬਰਾਬਰ ਦੀ ਦਿੱਤੀ ਆ, ਉਹ ਤੋਂ ਵੱਧ ਹੀ ਦਿੱਤੀ ਆ। ਜਿਵੇਂ ਮੈਚ ਹੋਈ ਜਾਣਗੇ ਹੋਰ ਵਧੀਆ ਹੋਈ ਜਾਣਗੇ। ਹੁਣ ਕੱਲ ਨੂੰ ਸਵੇਰੇ ਫੇਰ ਆਊ ਵੀ ਅਸੀਂ ਜਿੱਤਣਾ, ਫਿਰ ਸੈਮੀਫਾਈਨਲ, ਫਿਰ ਫਾਈਨਲ। ਉਮੀਦ ਤਾਂ ਇਹੀ ਆ। ਤੁਹਾਨੂੰ ਲੱਗਦਾ ਕਿ ਜਿਹੜੀਆਂ ਸੈਮੀਫਾਈਨਲ ਤੇ ਫਾਈਨਲ ਦੀਆਂ ਟੀਮਾਂ ਨਾਲ ਮੁਕਾਬਲੇ ਆ, ਇਹ ਜਿਹੜੀ ਐਡਲੇਡ ਦੀ ਟੀਮ ਨਾਲ ਖੇਲੇ ਆ, ਉਹ ਉਹਨਾਂ ਤੋਂ ਸਖਤ ਟੀਮਾਂ ਹੋਣਗੀਆਂ? ਨਹੀਂ, ਕੋਈ ਆਈਡੀਆ ਨਹੀਂ। ਸੇਮ ਹੀ ਟੀਮਾਂ ਨੇ, ਸੇਮ ਕੰਪੀਟੀਸ਼ਨ ਆ। ਕੋਈ ਪਤਾ ਨਹੀਂ ਉਲਟ ਫਿਰ ਕਦੋਂ ਹੋ ਜੇ, ਕੁਝ ਵੀ ਨਹੀਂ ਪਤਾ। ਬਟ ਅਸੀਂ ਆਪਣਾ ਬੈਸਟ ਦੇਣਾ, ਸੋ ਉਹੀ ਰੇਸ 'ਚ ਆਪਾਂ। ਤੇ ਜਦੋਂ ਕਹਿੰਦੇ ਹੁੰਦੇ ਨਾ ਉਹ ਪੰਜਾਬੀਆਂ ਦੇ ਲਹੂ ਦੇ ਵਿੱਚ ਇਹ ਚੀਜ਼ ਵਸੀ ਹੁੰਦੀ ਹੈ, ਜਦੋਂ ਮੈਚ ਜਿੱਤਦੇ ਹੁੰਦੇ ਆ, ਹਜੇ ਉਹ ਚੀਜ਼ ਮਾਰੀ ਨਹੀਂ, ਉਸ ਤੋਂ ਬਾਅਦ ਨਾ ਫਿਰ ਇੱਕ ਆਵਾਜ਼ਾਂ ਜਿਹੀਆਂ ਕੱਢਦੇ ਹੁੰਦੇ ਆ, ਮਤਲਬ ਕਿ ਉਹ ਨੇਰੀ ਲਿਆਉਂਦੇ ਹੁੰਦੇ। ਉਹ ਨੇਰੀ ਨਹੀਂ ਲਿਆਂਦੀ ਤੁਸੀਂ, ਇਹਦਾ ਕੀ ਚੱਕਰ ਪਿਆ ਆ? ਉਹ ਫਿਰ ਤੁਸੀਂ ਹਜੇ ਮੈਚ ਫਾਈਨਲ ਜਿੱਤ ਕੇ ਕਰਾਂਗੇ ਨਾ ਜੀ, ਹਜੇ ਤੁਸੀਂ ਲੀਗ ਮੈਚ ਆ। ਅਸੀਂ ਨਾ ਇੱਕ ਭਾਈਚਾਰਾ, ਪੰਜਾਬੀ ਭਾਈਚਾਰਾ, ਇੰਡੀਅਨ ਭਾਈਚਾਰਾ, ਪਾਕਿਸਤਾਨ ਭਾਈਚਾਰਾ, ਅਸੀਂ ਪਲੇਅਰ ਇੱਥੇ ਕੰਮ ਵੀ ਕਰਦੇ ਹਾਂ ਤੇ ਖੇਡਦੇ ਵੀ ਹਾਂ। ਅਸੀਂ ਕਿਸੇ ਨੂੰ ਜੇ ਕੋਈ ਹਾਰ ਗਈ, ਅਸੀਂ ਵੀ ਹਾਰ ਸਕਦੇ ਕੱਲ ਨੂੰ। ਅਸੀਂ ਇਹ ਨਹੀਂ ਵੀ ਅਸੀਂ ਥਾਪੀਆਂ ਮਾਰੀਏ, ਉਹ ਚੰਗੀ ਗੱਲ ਨਹੀਂ। ਸਪੋਰਟਸਮੈਨਸ਼ਿਪ ਆ ਸਾਡੀ, ਅਸੀਂ ਇਹੀ ਪਲੇਅਰਾਂ ਨੂੰ ਸਿਖਾ ਰਹੇ ਹਾਂ। ਅਸੀਂ ਦੂਜੀ ਟੀਮ, ਸਾਨੂੰ ਪਤਾ ਵੀ ਜਿਹੜੀ ਟੀਮ ਹਾਰਦੀ ਉਹਦੇ ਦਿਲ ਤੇ ਕੀ ਬੀਤਦੀ ਆ। ਅਸੀਂ ਉਹਨਾਂ ਨੂੰ ਵੀ ਕਹਿੰਦੇ ਉਹ ਵੀ ਬੈਸਟ ਕਰ ਨੈਕਸਟ ਟਾਈਮ। ਆਏ ਨਹੀਂ ਹੈ ਵੀ ਅਸੀਂ ਹੀ ਆ ਸਾਰੇ, ਸਾਰੀਆਂ 8 ਟੀਮਾਂ ਬਹੁਤ ਬੜੀ ਐਫਰਟ ਨਾਲ ਆਈਆਂ ਇੱਥੇ। ਜੀ ਬਿਲਕੁਲ ਜੀ, ਇਹੀ ਖੂਬਸੂਰਤੀ ਹੋਣੀ ਚਾਹੀਦੀ ਹੈ ਖਿਡਾਰੀਆਂ ਦੇ ਮਨਾਂ ਦੇ ਵਿੱਚ। ਸਵਾਲ ਮੈਂ ਜਾਣ ਕੇ ਘੁਮਾ ਕੇ ਪਾਇਆ ਸੀਗਾ ਕਿਉਂਕਿ ਕਮੇਟੀ ਵਾਲੇ ਵੀ ਇਹ ਕਹਿੰਦੇ ਆ ਵੀ ਠੀਕ ਹੈ ਤੁਸੀਂ ਖੇਡਾਂ 'ਚ ਆਉਂਦੇ ਹੋ, ਖੇਡਣ ਹਾਰ ਜਿੱਤਣ ਲਈ ਬਣੀਆਂ ਹੁੰਦੀਆਂ, ਲੇਕਿਨ ਜਿਹੜੀਆਂ ਇਹ ਆਸਟ੍ਰੇਲੀਅਨ ਸਿੱਖ ਖੇਡਾਂ ਹੁੰਦੀਆਂ, ਸਾਡੇ ਭਾਈਚਾਰੇ ਦੀਆਂ ਇਹ ਖੇਡਾਂ ਆ, ਅਸੀਂ ਸ਼ਾਇਦ ਹਾਰ ਜਿੱਤਣ ਲਈ ਨਹੀਂ ਆਉਂਦੇ, ਆਪਾਂ ਸਦਭਾਵਨਾ ਦੇ ਲਈ ਆਉਂਦੇ ਆ, ਪ੍ਰੇਮ ਦੇ ਲਈ ਆਉਂਦੇ ਆ ਤੇ ਇੱਕ ਸੁਨੇਹਾ ਦੇਣਾ ਹੁੰਦਾ ਆਪਾਂ ਨੇ ਇਸ ਵੱਖਰੀ ਕਮਿਊਨਿਟੀ ਨੂੰ ਤੇ ਕਿ ਇਹ ਸਾਡਾ ਭਾਈਚਾਰਾ ਆ ਔਰ ਇਹ ਸਾਡੀ ਹੋਂਦ ਆ। ਗੋਲਕੀਪਰ ਕਿੱਥੇ ਆ ਜੀ ਤੁਹਾਡਾ?
ਗੋਲਕੀਪਰ ਲਾਪਤਾ ਹੋ ਗਿਆ ਜੀ, ਲਾਪਤਾ ਹੋ ਗਿਆ। ਚੇਂਜ ਕਰਨ ਚਲੇ ਗਏ। ਚਲੋ ਜੇ ਗੋਲਕੀਪਰ ਨਹੀਂ ਵੀ ਹੈਗਾ ਤੇ ਮੈਂ ਗੋਲਕੀਪਰ ਦੀ ਥੋੜੀ ਸ਼ਾਬਾਸ਼ ਦੇਣਾ, ਤੁਹਾਡਾ ਗੋਲਕੀਪਰ ਬਹੁਤ ਜ਼ਬਰਦਸਤ ਹੈ। ਕੌਣ ਟ੍ਰੇਨਿੰਗ ਦਿੰਦਾ ਜੀ ਉਹਨੂੰ ਗੋਲਕੀਪਰ ਨੂੰ? ਗੋਲਕੀਪਰ ਸਾਡਾ ਓਵਰਸੀਜ਼ ਵਾਲਾ ਜੀ ਜੱਸਾ, ਉਹ ਮੁੰਡਾ ਨਿਊਜ਼ੀਲੈਂਡ ਤੋਂ ਉੱਥੇ ਪ੍ਰੀਮੀਅਰ ਖੇਡਦਾ ਜੀ, ਉਹ ਉੱਥੇ ਵਧੀਆ ਲੈਵਲ ਤੇ ਖੇਡਦਾ, ਸੋ ਇੱਕ ਇੰਟਰਨੈਸ਼ਨਲ ਖੜਾ ਸਕਦੇ ਹਾਂ ਤਾਂ ਅਸੀਂ ਉਹ ਮੁੰਡਾ ਆ ਬਾਈ ਜੀ ਦਾ ਜੂਨੀਅਰ ਇਹਨਾਂ ਤੋਂ ਕੋਚਿੰਗ ਲੈਂਦਾ। ਹਾਂਜੀ, ਸੋ 4 ਫੈਮਿਲੀ ਦੇ ਮੈਂਬਰ ਖੇਡ ਰਹੇ ਆ। ਹਾਂਜੀ ਕੋਚਿੰਗ ਆ ਬਾਈ, ਹਾਂਜੀ ਇਹਨਾਂ ਦੀ ਕੋਚਿੰਗ ਹੈ। ਸੋ ਉੱਥੋਂ ਆਇਆ ਨਿਊਜ਼ੀਲੈਂਡ ਤੋਂ, ਸੋ ਅਸੀਂ ਤਾਂ ਸਾਨੂੰ ਮੌਕਾ ਮਿਲਿਆ ਇਹ ਜਿਹੇ ਪਲੇਅਰ ਨਾਲ ਖੇਡਣ ਦਾ। ਸੋ ਜੀ ਸਾਨੂੰ ਖੁਸ਼ੀ ਇਸ ਗੱਲ ਦੀ ਆ ਵੀ ਉਹ ਇੱਥੇ ਮੂਵ ਹੋ ਗਿਆ, ਨੈਕਸਟ ਈਅਰ ਉਹ ਲੋਕਲ ਬਣ ਕੇ ਖੇਡੂਗਾ ਪਲੇਅਰ, ਉਹ ਹੁਣ ਇੱਥੇ ਮੂਵ ਹੋ ਗਿਆ ਤੇ ਬਹੁਤ ਵਧੀਆ ਸਾਨੂੰ ਵੀ ਹੋਰ ਮਿਲ ਜਾਣੀ ਹੈ ਫੋਰਸ। ਸਾਡੇ ਕੋਲ 2-3 ਗੋਲਕੀਪਰ ਬਹੁਤ ਵਧੀਆ, ਸਾਰੇ ਇੱਕ ਦੂਜੇ ਨਾਲ ਕੋਆਪਰੇਟ ਕਰਕੇ ਖੇਡਦੇ, ਇੱਕ ਟਾਈਮ ਦਿੰਦੇ ਇੱਕ ਦੂਜੇ ਨੂੰ। ਸਾਡਾ ਜਿਹੜਾ ਖੇਡਣ ਦਾ ਮਕਸਦ ਆ ਵੀ ਅਸੀਂ ਸਾਰਾ ਨੂੰ ਬਰਾਬਰ ਰੱਖੀਏ, ਵਧੀਆ ਜਿਹੜਾ ਬੱਚਾ ਕੋਈ ਉੱਪਰ ਆਉਣ ਵਾਲਾ ਸੀ ਉਹਨੂੰ ਵੀ ਮੌਕਾ ਦੇ ਰਹੇ ਹਾਂ, ਹਨਾ ਵੀ ਉਹਨੂੰ ਵਿੱਚ ਮੌਕਾ ਦਿੱਤਾ ਉਸ ਹਿਸਾਬ ਨਾਲ, ਮੈਚ ਦੇ ਸਿਚੁਏਸ਼ਨ ਦੇ ਹਿਸਾਬ ਨਾਲ। ਸਾਡੇ ਸਾਰੇ ਪਲੇਅਰ ਹੀ ਬਹੁਤ ਸੋਹਣਾ ਖੇਡਿਆ ਜੀ। ਬਿਲਕੁਲ ਜੀ, ਇਹ ਮੈਲਬੌਰਨ ਵਾਲੇ ਕੈਰੋਲਾਈਨ ਸਪ੍ਰਿੰਗਸ ਦੇ ਹਾਕੀ ਟੀਮ ਹੈ ਜਿਨ੍ਹਾਂ ਨੇ ਮੁਕਾਬਲਾ ਬੜੀ ਖੂਬਸੂਰਤੀ ਨਾਲ ਜਿੱਤਿਆ। ਆਪੇ ਤਾੜੀਆਂ ਮਾਰ ਦਿਓ ਫਿਰ। ਜੀ ਧੰਨਵਾਦ ਕਰਦੇ ਆ ਤੇ ਮੈਂ ਸ਼ਾਬਾਸ਼ ਇਹਨਾਂ ਨੂੰ ਕਿ ਛੋਟੇ ਬੱਚਿਆਂ ਨੂੰ ਹੁਣ ਤੋਂ ਹੀ ਆਪਣੇ ਨਾਲ ਤੋਰਿਆ ਹੋਇਆ। ਅਸੀਂ ਬ੍ਰਿਸਬਨ ਦੇ ਵਿੱਚ ਇਹ ਕਮੀ ਦੇਖ ਰਹੇ ਸਾਰੇ ਕਲੱਬਾਂ ਦੇ ਕੋਲ ਹਾਕੀ ਦੀ ਪਨੀਰੀ ਹੈ ਨਹੀਂ ਗੀ। ਸ਼ੁਕਰੀਆ, ਅਗਲੇ ਮੈਚਾਂ ਦੇ ਵਿੱਚ ਵੀ ਤੁਹਾਡੇ ਨਾਲ ਤਾਲਮੇਲ ਬਣਦਾ ਰਹੇਗਾ। ਬਣੇ ਰਹੋ ਜੀ ਇੰਡਸਟਰੀ ਦੇ ਨਾਲ। ਮੈਂ ਹਰਜੀਤ ਸਾੜਾ ਤੇ ਕੈਮਰੇ ਦੇ ਉੱਪਰ ਲਵੀ ਖੱਤਰੀ ਤੇ ਗੁਰਮਿੰਦਰ ਮਿੰਦੀ।